ਲਹਿੰਦੇ ਪੰਜਾਬ ਦੇ ਇੱਕ ਹੋਰ ਸੋਹਣੇ ਜਿਹੇ ਪਿੰਡ ਦੀ ਮਿੱਤਰਾਂ ਨੂੰ ਦਰਸ਼ਨ ਕਰਵਾ ਰਹੇ ਹਾਂ। ਇਸ ਪਿੰਡ ਦਾ ਸਰਕਾਰੀ ਨਾਂ ਤੇ 6912L ਹੈ, ਪਰ ਕਈ ਸਦੀਆਂ ਤੋਂ ਇਸ ਪਿੰਡ ਨੂੰ ਕਮਾਂਦ ਜਾਂ ਕਮਾਂਦਾ ਹੀ ਆਖਿਆ ਜਾਂਦਾ ਹੈ। ਇਹ ਪਿੰਡ ਤਹਿਸੀਲ ਚੀਚਾਵਤਨੀ ਤੇ ਜ਼ਿਲ੍ਹਾ ਸਾਹੀਵਾਲ ਮਿੰਟਗੁਮਰੀ ਦੇ ਵਿੱਚ ਆਬਾਦ ਹੈ। ਮਿੱਤਰੋ, ਇਸ ਪਿੰਡ ਨੂੰ ਕਮਾਂਦ ਜਾਂ ਕਮਾਂਦਾ ਕਿਉਂ ਆਖਿਆ ਜਾਂਦਾ ਹੈ, ਇਸ ਦਾ ਇਹ ਨਾਂ ਕਿਉਂ ਰੱਖਿਆ ਗਿਆ, ਜਾਂ ਇਹ ਮਹੱਲ ਤੇ ਮਹਾੜੀਆਂ ਕਿੰਦੀਆਂ ਨੇ, ਇਹ ਵੀਡੀਓ ਦੇ ਵਿੱਚ ਅੱਗੇ ਚੱਲ ਕੇ ਤੁਹਾਨੂੰ ਦੱਸਾਂਗੇ। ਸਾਡੇ ਨਾਲ ਜੁੜਿਆ ਰਹਿਣਾ ਤੇ ਵੀਡੀਓ ਆਖਰ ਤੱਕ ਲਾਜ਼ਮੀ ਵੇਖਿਆ ਜੇ। ਮਿੱਤਰੋ, ਤੁਸੀਂ ਮਲਕ ਫਤਿਹ ਸ਼ੇਰ ਲੰਗੜਿਆਲ ਦਾ ਨਾਂ ਜ਼ਰੂਰ ਸੁਣਿਆ ਹੋਣਾ ਹੈ। ਇਸ ਪਿੰਡ ਦੀ ਨਿਸਬਤ ਵੀ ਮਲਕ ਫਤਿਹ ਸ਼ੇਰ ਲੰਗੜਿਆਲ ਨਾਲ ਹੀ ਮਿਲਦੀ ਹੈ। ਉਹਨਾਂ ਕਈ ਵਾਰੀ ਇਸ ਇਲਾਕੇ ਦੀ ਖਿਦਮਤ ਕੀਤੀ ਤੇ ਸਿਆਸਤ ਵਿੱਚ ਤੇ ਖਿਦਮਤ ਵਿੱਚ ਆਪਣਾ ਨਾਂ ਬਣਾਇਆ। ਉਹਨਾਂ ਤੋਂ ਬਾਅਦ ਮਲਕ ਇਕਬਾਲ ਅਹਿਮਦ ਲੰਗੜਿਆਲ ਹੋਰਾਂ ਵੀ ਸਿਆਸਤ ਤੇ ਖਿਦਮਤ ਦਾ ਮੈਦਾਨ ਹੀ ਚੁਣਿਆ। ਮਲਕ ਇਕਬਾਲ ਅਹਿਮਦ ਲੰਗੜਿਆਲ ਪਾਕਿਸਤਾਨ ਦੇ ਮੰਨੇ ਪਰਮੰਨੇ ਸਿਆਸਤਦਾਨ ਸਨ। ਸਮਾਜੀ ਹਲਕਿਆਂ ਵਿੱਚ ਵੀ ਬਾਅਸਰ ਸ਼ਖਸੀਅਤ ਖਿਆਲ ਕੀਤੇ ਜਾਂਦੇ ਸਨ। ਉਹ ਮੁਲਕੀ ਸਤਹ ਤੇ ਕਈ ਵਾਰੀ ਇਲੈਕਸ਼ਨ ਜਿੱਤ ਕੇ ਕੌਮ ਮਿਲਤ ਦੀ ਖਿਦਮਤ ਵੀ ਕਰਦੇ ਰਹੇ। ਮਲਕ ਇਕਬਾਲ ਅਹਿਮਦ ਲੰਗੜਿਆਲ ਦੀ ਵਫਾਤ ਤੋਂ ਬਾਅਦ ਉਹਨਾਂ ਦੇ ਸਾਹਿਬਜ਼ਾਦੇ ਮਲਕ ਨੁਮਾਨ ਅਹਿਮਦ ਲੰਗੜਿਆਲ ਹੋਰਾਂ ਵੀ ਆਪਣੇ ਬਾਪ ਦਾਦਾ ਦੀ ਤਰ੍ਹਾਂ ਖਿਦਮਤ ਖਲਕ ਦੇ ਮੈਦਾਨ ਦਾ ਹੀ ਇੰਤਖਾਬ ਕੀਤਾ ਤੇ ਅੱਜ ਤੱਕ ਆਵਾਮ ਦੀ ਖਿਦਮਤ ਹੀ ਕਰ ਰਹੇ ਨੇ। ਇਹਨਾਂ ਵੀ ਕਈ ਵਾਰੀ ਇਲੈਕਸ਼ਨ ਲੜਿਆ, ਜਿੱਤਿਆ, ਅਸੈਂਬਲੀਆਂ 'ਚ ਬੈਠੇ ਤੇ ਆਵਾਮ ਦੀ ਖਿਦਮਤ ਕਰਦੇ ਰਹੇ ਤੇ ਕਰਦੇ ਪਏ ਨੇ। ਮਿੱਤਰੋ, ਲੰਗੜਿਆਲ ਖਾਨਦਾਨ ਜਨੂਬੀ ਪੰਜਾਬ ਤੇ ਖਸੂਸਨ ਸਾਹੀਵਾਲ ਤੇ ਚੀਚਾਵਤਨੀ ਦੇ ਇਲਾਕਿਆਂ ਵਿੱਚ ਕਾਫੀ ਅਸਰ ਰਸੂਖ ਰੱਖਦਾ ਹੈ। ਲੰਗੜਿਆਲ ਖਾਨਦਾਨ ਬੁਨਿਆਦੀ ਤੌਰ ਤੇ ਇੱਕ ਜ਼ਿਮੀਂਦਾਰ ਤੇ ਜ਼ਰਈ ਪਸ ਮੰਜ਼ਰ ਰੱਖਣ ਵਾਲਾ ਪੰਜਾਬੀ ਖਾਨਦਾਨ ਹੈ। ਲੰਗੜਿਆਲ ਬਰਾਦਰੀ ਪੰਜਾਬ ਦੀ ਸਭ ਤੋਂ ਪੁਰਾਣੀ ਬਰਾਦਰੀਆਂ ਵਿੱਚੋਂ ਇੱਕ ਬਰਾਦਰੀ ਗਿਣੀ ਜਾਂਦੀ ਹੈ। ਮਿੱਤਰੋ, ਅੱਜ ਤੁਸੀਂ ਲੰਗੜਿਆਲ ਬਰਾਦਰੀ ਦਾ ਸਦੀਆਂ ਪੁਰਾਣਾ ਪਿੰਡ ਕਮਾਂਦ ਯਾਨੀ ਕਿ 6912L ਵੇਖ ਰਹੇ ਹੋ। ਇਸ ਪਿੰਡ ਦੀ ਤਾਰੀਖ ਤੇ ਇਹਦੇ ਵਿੱਚ ਵਸਣ ਵਾਲੇ ਖਾਨਦਾਨਾਂ ਦੀ ਤਾਰੀਖ ਦਾ ਅੰਦਾਜ਼ਾ ਇਹਨਾਂ ਮਹੱਲਾਂ ਤੇ ਮਹਾੜੀਆਂ ਤੋਂ ਆਸਾਨੀ ਨਾਲ ਲਾਇਆ ਜਾ ਸਕਦਾ ਹੈ ਕਿ ਇਹ ਕਿੰਨੀ ਵੱਡੀ ਸ਼ਾਨੋ ਸ਼ੌਕਤ ਰੱਖਣ ਵਾਲੇ ਲੋਕ ਸਨ। ਸਦੀਆਂ ਪਹਿਲੇ ਬਣਨ ਵਾਲੇ ਇਹ ਮਹੱਲ ਤੇ ਮਹਾੜੀਆਂ ਰਾਜ ਤੇ ਬਾਦਸ਼ਾਹੀ ਦੀ ਅਲਾਮਤ ਨੇ। ਜਿਵੇਂ ਜਿਵੇਂ ਵੇਲਾ ਬੀਤਦਾ ਗਿਆ, ਉਵੇਂ ਉਵੇਂ ਇਹਨਾਂ ਮਹੱਲਾਂ ਵਿੱਚ ਵਸਣ ਵਾਲੇ ਵੀ ਹਿਜਰਤ ਕਰਕੇ ਤੇ ਦੂਸਰੀ ਜਗ੍ਹਾ ਤੇ ਮੁੰਤਕਿਲ ਹੋ ਗਏ ਤੇ ਅੱਜ ਇਹ ਮਹੱਲ ਤੇ ਮਹਾੜੀਆਂ ਬਗੈਰ ਛੱਤਾਂ ਤੋਂ ਆਪਣੇ ਸ਼ਾਨਦਾਰ ਮਾਜ਼ੀ ਦੀ ਗਵਾਹੀ ਦੇ ਰਹੀਆਂ ਨੇ। ਮਿੱਤਰੋ, ਇਹ ਮਹੱਲ ਤੇ ਮਹਾੜੀਆਂ ਅੱਜ ਵੀ ਇਸ ਪਿੰਡ ਦੇ ਖੂਬਸੂਰਤ ਮਾਜ਼ੀ ਦੀ ਅਕਾਸ਼ੀ ਕਰ ਰਹੀਆਂ ਨੇ। ਮਿੱਤਰੋ, ਇਸ ਪਿੰਡ ਵਿੱਚ ਸਭ ਤੋਂ ਵੱਡੀ ਬਰਾਦਰੀ ਮਲਕ ਲੰਗੜਿਆਲ ਵਸਦੀ ਹੈ। ਇਸ ਤੋਂ ਇਲਾਵਾ ਇਸ ਪਿੰਡ ਦੇ ਵਿੱਚ ਜੱਟ, ਕੰਬੋ, ਅਰਾਈ ਤੇ ਚੰਦ ਇੱਕ ਦੂਜੀਆਂ ਕੌਮਾਂ ਵੀ ਆਬਾਦ ਨੇ। ਬਾਹਮੀ ਇਤਫਾਕ ਨਾਲ ਰਹਿੰਦੇ ਨੇ। ਬੜੇ ਅਮਨ ਪਸੰਦ ਲੋਕ ਨੇ, ਬੜੇ ਬਹਾਦਰ ਲੋਕ ਨੇ। ਇਸ ਪਿੰਡ ਦੀ ਤਰੱਕੀ ਦਾ ਤਜ਼ਕਰਾ ਕਰਾਂ ਤੇ ਇਸ ਪਿੰਡ ਵਿੱਚ ਬੈਂਕ, ਸਕੂਲ, ਹਸਪਤਾਲ ਤੇ ਹੋਰ ਵੀ ਕਈ ਸਰਕਾਰੀ ਇਦਾਰੇ ਕੰਮ ਕਰ ਰਹੇ ਨੇ। ਮੁੰਡਿਆਂ ਵਾਸਤੇ ਹਾਇਰ ਸੈਕੰਡਰੀ ਸਕੂਲ ਕੰਮ ਕਰ ਰਿਹਾ ਹੈ ਤੇ ਕੁੜੀਆਂ ਵਾਸਤੇ ਇੱਕ ਹਾਈ ਸਕੂਲ ਵੀ ਕੰਮ ਕਰ ਰਿਹਾ ਹੈ। ਇਸ ਤੋਂ ਇਲਾਵਾ ਕਈ ਪ੍ਰਾਈਵੇਟ ਸਕੂਲ ਵੀ ਖਿਦਮਤ ਕਰ ਰਹੇ ਨੇ। ਮਿੱਤਰੋ, ਸ਼ਾਪਿੰਗ ਵਾਸਤੇ ਵੱਡੀਆਂ ਵੱਡੀਆਂ ਦੁਕਾਨਾਂ
ਤੇ ਵੱਡੇ ਵੱਡੇ ਸ਼ਾਪਿੰਗ ਪਲਾਜ਼ੇ ਵੀ ਬਣੇ ਹੋਏ ਨੇ। ਮਿੱਤਰੋ, ਅਗਰ ਇਹਦੇ ਆਂਢੀ ਗਵੰਡੀ ਸ਼ਹਿਰਾਂ ਤੇ ਪਿੰਡਾਂ ਦੀ ਗੱਲ ਕਰੀਏ ਤੇ ਇਹ ਚੀਚਾਵਤਨੀ, ਬੂਰੇ ਵਾਲਾ, ਵਿਆੜੀ, ਕੱਸੋਵਾਲ, ਇਕਬਾਲ ਨਗਰ, 90 ਮੋੜ ਤੇ ਡੱਲਣ ਬੰਗਲਾ ਕਰੀਬੀ ਸ਼ਹਿਰ ਤੇ ਪਿੰਡ ਗਿਣੇ ਜਾਂਦੇ ਨੇ। ਮਿੱਤਰੋ, ਜਦੋਂ ਅਸੀਂ ਇਸ ਪਿੰਡ ਦਾ ਨਾਂ ਕਮਾਂਦ, ਇਹਦੀ ਖੋਜ ਲਾਉਣ ਦੀ ਕੋਸ਼ਿਸ਼ ਕੀਤੀ ਕਿ ਪਤਾ ਕਰੀਏ ਕਿ ਇਸ ਪਿੰਡ ਦਾ ਨਾਂ ਕਮਾਂਦ ਕਿਉਂ ਰੱਖਿਆ ਗਿਆ, ਤੇ ਮਕਾਮੀ ਲੋਕਾਂ ਨਾਲ ਗੱਲਬਾਤ ਕੀਤੀ। ਉਹਨਾਂ ਵਿੱਚੋਂ ਇੱਕ ਦੋਸਤ ਨੇ ਦੱਸਿਆ ਕਿ ਇਸ ਇਲਾਕੇ ਦੇ ਵਿੱਚ ਇੱਕ ਸੂਫੀ ਬਜ਼ੁਰਗ ਰਹਿੰਦੇ ਸਨ ਜਿਨ੍ਹਾਂ ਦਾ ਨਾਂ ਸੀ ਜਮਨ ਸ਼ਾਹ। ਇਹਨਾਂ ਦਾ ਅੱਜ ਵੀ ਦਰਬਾਰ ਇਸ ਪਿੰਡ ਦੇ ਲਾਗੇ ਨਜ਼ਰ ਆਉਂਦਾ ਹੈ। ਗੰਨਿਆਂ ਦੇ ਬੜੇ ਸ਼ੌਕੀਨ ਸਨ, ਇਸ ਲਈ ਹਰ ਵੇਲੇ ਗੰਨੇ ਚੂਪਦੇ ਰਹਿੰਦੇ ਸਨ। ਉਹਨਾਂ ਆਪਣੇ ਇਸ ਸ਼ੌਕ ਲਈ ਜਗ੍ਹਾ ਜਗ੍ਹਾ ਤੇ ਕਮਾਂਦ ਬੀਜਿਆ ਹੋਇਆ ਸੀ, ਔਰ ਉਹ ਕਮਾਂਦ ਇੰਨਾ ਸੀ ਕਿ ਸਦੀਆਂ ਗੁਜ਼ਰਨ ਤੋਂ ਬਾਅਦ ਅੱਜ ਵੀ ਇਸ ਇਲਾਕੇ ਨੂੰ ਕਮਾਂਦ ਹੀ ਆਖਿਆ ਜਾਂਦਾ ਹੈ। ਇੱਕ ਹੋਰ ਦੋਸਤ ਨੇ ਦੱਸਿਆ ਕਿ ਇਸ ਇਲਾਕੇ ਦੇ ਵਿੱਚ ਸਭ ਤੋਂ ਜ਼ਿਆਦਾ ਤੇ ਵੱਡੀ ਫਸਲ ਹੀ ਕਮਾਂਦ ਬੀਜੀ ਜਾਂਦੀ ਸੀ, ਔਰ ਬੜੀ ਮੁਨਾਫਾ ਬਖਸ਼ ਫਸਲ ਸੀ। ਹਰ ਛੋਟੇ ਵੱਡੇ ਜ਼ਿਮੀਂਦਾਰ ਦੀ ਕੋਸ਼ਿਸ਼ ਇਹ ਹੁੰਦੀ ਸੀ ਕਿ ਅਸੀਂ ਕਮਾਂਦ ਬੀਜੀਏ ਤੇ ਜ਼ਿਆਦਾ ਤੋਂ ਜ਼ਿਆਦਾ ਜ਼ਰੇ ਮੁਬਾਦਲਾ ਕਮਾਈਏ। ਇਸ ਵਜ੍ਹਾ ਤੋਂ ਇਸ ਇਲਾਕੇ ਦਾ ਨਾਂ ਕਮਾਂਦ ਪੈ ਗਿਆ। ਮਿੱਤਰੋ, ਇਹਨਾਂ ਦੋਵਾਂ ਗੱਲਾਂ ਦੇ ਵਿੱਚੋਂ ਕਿਹੜੀ ਗੱਲ ਸੱਚੀ ਹੈ, ਇਹ ਤੇ ਮੇਰਾ ਅੱਲਾ ਹੀ ਜਾਣਦਾ ਹੈ। ਅਗਰ ਇਸ ਵੀਡੀਓ ਨੂੰ ਵੇਖਣ ਵਾਲਾ ਕੋਈ ਵੀ ਬੰਦਾ ਇਸ ਪਿੰਡ ਦੀ ਵਜ੍ਹਾ ਤਸਮੀਆਂ ਜਾਣਦਾ ਹੈ ਤੇ ਇਸ ਵੀਡੀਓ ਦੇ ਕਮੈਂਟਾਂ ਦੇ ਵਿੱਚ ਲਾਜ਼ਮੀ ਦੱਸੋ ਕਿ ਇਸ ਪਿੰਡ ਦਾ ਨਾਂ ਕਮਾਂਦ ਕਿਉਂ ਰੱਖਿਆ ਗਿਆ, ਜਾਂ ਕੋਈ ਹੋਰ ਵਜ੍ਹਾ ਸੀ, ਲਾਜ਼ਮੀ ਦੱਸਿਆ ਜੇ। ਮਿੱਤਰੋ, ਇਸ ਪਿੰਡ ਦੀਆਂ ਅੱਜ ਵੀ ਵੱਡੀਆਂ ਫਸਲਾਂ ਕਣਕ ਹੈ, ਕਪਾਹ ਹੈ, ਮੂੰਜੀ ਹੈ, ਮੱਕੀ ਹੈ, ਆਲੂ ਨੇ ਤੇ ਛੋਟੀਆਂ ਵੱਡੀਆਂ ਸਾਰੀਆਂ ਸਬਜ਼ੀਆਂ ਬੀਜੀਆਂ ਜਾਂਦੀਆਂ ਨੇ। ਮਿੱਤਰੋ, ਅਗਰ ਵੀਡੀਓ ਚੰਗੀ ਲੱਗੇ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰਨਾ, ਵੀਡੀਓ ਦੋਸਤਾਂ ਨਾਲ ਸ਼ੇਅਰ ਲਾਜ਼ਮੀ ਕਰਨਾ ਤੇ ਘੰਟੀ ਦੇ ਬਟਨ ਨੂੰ ਲਾਜ਼ਮੀ ਪ੍ਰੈਸ ਕਰ ਲੈਣਾ ਤਾਂ ਕਿ ਮੇਰੀ ਹਰ ਵੀਡੀਓ ਤੁਹਾਡੇ ਤੱਕ ਆਸਾਨੀ ਨਾਲ ਜਾ ਸਕੇ। ਮਿਲਾਂਗੇ ਕਿਸੇ ਹੋਰ ਵੀਡੀਓ ਦੇ ਵਿੱਚ, ਕਿਸੇ ਹੋਰ ਪਿੰਡ ਦੇ ਵਿੱਚ। ਉਦੋਂ ਤੱਕ ਅੱਲਾ ਦੇ ਹਵਾਲੇ।